अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤੇ ਤੁਹਾਡੇ ਵੱਲੋਂ ਜਿੰਨੀਆਂ ਵੀ ਹੋਣ ਮੈਨੂੰ ਮੁਬਾਰਕਬਾਦਾਂ ਆਉਣੀਆਂ ਨੇ ਉਹਨਾਂ ਸਭ ਨੂੰ ਖੈਰ ਮੁਬਾਰਕ। ਹਾਂਜੀ ਨਵੀਂ ਸ਼ਰਟ ਮੈਂ ਲੈ ਲਈ ਹੈ ਹੁਣ ਤੁਸੀਂ ਖੋਲ੍ਹ ਕੇ ਦੇ ਸਕਦੇ ਹੋ ਮੁਬਾਰਕਾਂ। ਮੈਂ ਕਿਹਾ ਯਾਰ ਬੜੀ ਹੋ ਗਈ ਹੈ ਯਾਰ ਲੋਕੀ ਕਹਿ ਥੱਕ ਗਿਆ ਹਾਂਜੀ ਤਾਂ ਹੁਣ ਲੈ ਹੀ ਲਓ ਦੋ ਚਾਰ ਸ਼ਰਟਾਂ ਕੋਈ। ਹਾਲਾਂਕਿ ਮੈਂ ਸੋਚ ਰਿਹਾ ਸੀਗਾ ਕਿ ਯਾਰ ਮੈਂ ਹੁਣ ਨਾ ਵੇਟ ਘਟਾਉਣਾ, ਵੇਟ ਬਹੁਤ ਵੱਧ ਗਿਆ ਯਕੀਨ ਕਰੋ। ਤਾਂ ਮੈਂ ਕਿਹਾ ਚਲੋ ਯਾਰ ਆ ਰਮਜ਼ਾਨ ਜਿਹੜੇ ਆ ਨਾ ਆ ਕੱਢ ਕੇ ਨਾ, ਕਿਉਂਕਿ ਰਮਜ਼ਾਨ ਤੁਹਾਨੂੰ ਪਤਾ ਕਿ ਸਮੋਸੇ ਪਕੌੜੇ ਅਤੇ ਪਰਾਠੇ ਅਤੇ ਸਾਰਾ ਕੁਛ ਚੱਲਣਾ ਅਤੇ ਉਹ ਬੜਾ ਔਖਾ ਹੋ ਜਾਣਾ ਵੀ ਉਹਦੇ ਵਜ਼ਨ ਨਹੀਂ ਘੱਟਦਾ ਰਮਜ਼ਾਨ ਦੇ ਵਿੱਚ। ਰਮਜ਼ਾਨ ਦੇ ਬਾਅਦ ਇੱਕਦਮ ਨਾ ਵਜ਼ਨ ਘਟਾਉਣਾ ਆਹ ਤੁਹਾਨੂੰ ਜਿਹੜਾ ਐਡਾ ਵੱਡਾ ਮੂੰਹ ਆ ਮੇਰਾ ਪੋਲੀ ਵਰਗਾ ਇਹ ਤੁਹਾਨੂੰ ਫਿਰ ਨਜ਼ਰ ਨਹੀਂ ਆਉਣਾ। ਇਹ ਤਕਰੀਬਨ 3 ਕੁ ਮਹੀਨੇ ਮੈਨੂੰ ਲੱਗਣੇ ਆ। 3 ਕੁ ਮਹੀਨੇ ਦਾ ਹਿਸਾਬ ਕਿਤਾਬ ਲਾ ਕੇ ਨਾ ਮੈਂ ਐਕਸਰਸਾਈਜ਼ਾਂ ਇਹ ਉਹ ਸਾਰਾ ਕੁਛ ਮੈਂ ਕਹਿੰਦਾ ਕਿ ਜੀ ਬਰਾਬਰ ਜ਼ੀਰੋ ਫਿਗਰ ਹੋ ਜਾਣਾ ਕੰਮ। ਹਾਂ ਫਿਰ ਤੁਸੀਂ ਦੇਖਣਾ ਲੇਕਿਨ ਉਹ ਮੈਂ ਕਿਹਾ ਫਿਰ ਬਹੁਤ ਟਾਈਮ ਲੱਗ ਜਾਣਾ ਯਾਰ ਉਹ ਫਿਰ 3-4 ਮਹੀਨੇ ਬਾਅਦ ਜਾ ਕੇ ਕੋਈ ਨਵੀਂ ਸ਼ਾਪਿੰਗ ਕਰਾਂਗਾ ਢੇਰ ਸਾਰੀ। ਲੇਕਿਨ ਚਲੋ ਹੁਣ 2-4 ਸ਼ਰਟਾਂ ਲੈ ਲਈਏ ਉਹ ਵੀ ਮੈਂ ਕਿਹਾ ਤੁਹਾਡਾ ਦਿਲ ਰੱਖਣ ਨੂੰ ਹਾਂ ਕਿ ਚਲੋ ਕੁਛ ਨਾ ਕੁਛ ਸ਼ਾਇਦ ਲਈਏ ਯਾਰ ਨਵੀਂ। ਚਲੋ ਖੈਰ ਮੁਬਾਰਕ ਹੋ ਗਈ ਹੈ। ਅਤੇ ਦੂਜੀ ਬੜੀ ਅਹਿਮ ਖਬਰ ਜਿਹੜੀ ਆ ਰਹੀ ਹੈ ਹਾਂਜੀ ਉਹ ਆਪਣਾ ਹੈਗਾ ਕਿ ਜਨਾਬ ਪਤਾ ਲੱਗ ਰਿਹਾ ਹੈ ਕਿ ਇੱਕ ਖੰਜ਼ੀਰ ਜਿਹੜਾ ਸੂਅਰ ਉਹ ਡਿੱਗ ਪਿਆ ਟੋਇਲਟ ਵਿੱਚ। ਬਹੁਤ ਬੁਰਾ ਹਾਲ ਹੈ ਕਹਿੰਦੇ ਉਹ ਖੰਜ਼ੀਰ ਜ਼ਖਮੀ ਹੋਇਆ ਬਹੁਤ ਭੈੜੇ ਕਿਸਮ ਦਾ ਹਾਂਜੀ। ਅਤੇ ਉਹ ਜਿਹੜਾ ਨਾ ਪਤਾ ਨਹੀਂ ਹੁਣ ਹੋਇਆ ਕੀ ਆ। ਮੈਂ ਜਾ ਕੇ ਪੁੱਛਿਆ ਬਾਬਾ ਜੀ ਨੂੰ ਬਾਬਾ ਜੀ ਯਾਰ ਕੀ ਹੋਇਆ? ਬਾਬਾ ਜੀ ਕਹਿੰਦੇ ਯਾਰ ਬਾਜਵਾ ਗਿਰਿਆ। ਮੈਂ ਕਿਹਾ ਓਹੋ ਮੈਨੂੰ ਕੋਈ ਕਹਿ ਰਿਹਾ ਸੀ ਖੰਜ਼ੀਰ ਕਿ ਮੈਂ ਕਿਹਾ ਪਤਾ ਨਹੀਂ ਕੋਈ ਸੱਚੀ ਮੁੱਚੀ ਦਾ ਖੰਜ਼ੀਰ ਡਿੱਗਿਆ ਟੋਇਲਟ। ਬਾਬਾ ਜੀ ਕਹਿੰਦੇ ਤੇ ਸੱਚੀ ਮੁੱਚੀ ਦਾ ਹੀ ਹੈ ਉਹ ਕਿਹੜਾ ਮੇਰਾ ਮਤਲਬ ਕਿ ਜਾਲੀ बाजवा असली और नस्ली खंजीर है ਉਹ ਬਲਕਿ ਐਸਾ ਬੇਗੈਰਤ ਬੇਸ਼ਰਮ ਖੰਜ਼ੀਰ ਹੈ ਜਿਹਨੂੰ ਕੋਈ ਸ਼ਰਮ ਨਹੀਂ। ਹਾਂ ਉਹ ਡਿੱਗਾ ਅਤੇ ਉਹ ਮੀਡੀਆ 'ਤੇ ਚੱਲ ਰਿਹਾ ਜਨਾਬ ਰਿਪੋਰਟਾਂ ਕਿ ਬਾਜਵਾ ਸਾਹਿਬ ਜਿਹੜੇ ਨੇ ਟੋਇਲਟ 'ਚ ਸਵੇਰੇ 4 ਵਜੇ ਬੰਦਾ ਪੁੱਛੇ ਤੁਸੀਂ ਸਵੇਰੇ 4 ਵਜੇ ਟੋਇਲਟ 'ਚ ਕੀ ਲੈਣ ਗਿਆ? ਤੂੰ ਅੰਬ ਲੈਣ ਗਿਆ ਉੱਥੇ ਕੀ ਲੈਣ ਗਿਆ? ਬਾਬਾ ਜੀ ਕਹਿੰਦੇ ਯਾਰ ਪੂਰਾ ਵਾਕਿਆ ਮੈਂ ਇਤਲਾਹ ਮੰਗਵਾਈ ਹੈ ਅੰਦਰ ਖਾਤੇ ਅਤੇ ਮੈਨੂੰ ਪਤਾ ਲੱਗ ਗਿਆ ਕੀ ਹੋਇਆ। ਮੈਂ ਕਿਹਾ ਜੀ ਬਾਬਾ ਜੀ ਕੀ ਹੋਇਆ? ਇਹ ਹੁਣ ਜੋ ਬਾਬਾ ਜੀ ਦੱਸਣ ਜਾ ਰਹੇ ਨੇ ਉਹ ਮੇਰਾ ਜ਼ਿੰਮਾ ਉਸ ਪਾਸ ਹੈ ਬਾਬਾ ਜੀ ਜਾਣਨ ਅਤੇ ਬਾਜਵਾ ਅਤੇ ਉਹਦੇ ਹੈਂਡਲ ਜਾਣਨ। ਹਾਂ ਮੇਰਾ ਜ਼ਿੰਮਾ ਉਸ ਪਾਸ। ਬਾਬਾ ਜੀ ਕਹਿੰਦੇ ਹੋਇਆ ਇੰਝ ਕਿ ਰਾਤ ਨੂੰ ਲੱਗੀ ਮਹਿਫਿਲ। ਮੈਂ ਕਿਹਾ ਬਾਬਾ ਜੀ ਮੈਂ ਕਿਹਾ ਕਾਹਦੀ ਆਪਣਾ ਬਸੰਤ ਦੀ ਮਹਿਫਿਲ? ਬਾਬਾ ਜੀ ਕਹਿੰਦੇ ਨਹੀਂ ਬਸੰਤ ਤਾਂ ਮੁੱਕ ਗਈ ਵੈਸੇ ਹੀ ਰਾਤ ਨੂੰ ਮਹਿਫਿਲਾਂ ਲੱਗਦੀਆਂ ਬਾਜਵਾ ਲਵਾਉਂਦਾ ਕਿਉਂਕਿ ਬਾਜਵਾ ਸ਼ੌਕੀਨ ਆਦਮੀ ਹੈ। ਮੈਂ ਕਿਹਾ ਬਾਬਾ ਜੀ ਕਾਹਦਾ? ਬਾਬਾ ਜੀ ਕਹਿੰਦੇ ਨਵਾਬੀ ਤਬੀਅਤ ਦੀ ਉਹ ਮੈਂ ਕਿਹਾ ਨਵਾਬੀ ਤਬੀਅਤ ਤਨ ਦਨਾਦਨ ਤਨ ਬਾਬਾ ਜੀ ਕਹਿੰਦੇ ਇੰਨਾ ਵੀ ਦਨ ਦਨ 2 in 1 ਟਾਈਪ ਚੀਜ਼ ਹੈ। ਅਤੇ ਉਹ ਰਾਤੀ ਮਹਿਫਿਲ ਲੱਗੀ ਬਾਬਾ ਜੀ ਕਹਿੰਦੇ ਅਤੇ ਰਾਤੀ ਬਾਜਵੇ ਨੇ ਜਿਹੜਾ ਖਵਾਹਿਸ਼ ਕੀਤੀ ਕਿ ਲਓ ਜੀ ਮੈਨੂੰ ਅੱਜ ਦੇਸੀ ਕੁੱਪੀ ਪਿਆਓ। ਹਾਂ ਕਿਉਂਕਿ ਬਾਜਵੇ ਦੀ ਪਸੰਦੀਦਾ ਦੇਸੀ ਕੁੱਪੀ ਹੈ। ਤੈਨੂੰ ਯਾਦ ਹੈ ਨਾ ਜਦੋਂ ਰਜੀਮ ਚੇਂਜ ਹੋਈ ਹਾਂ ਉਦੋਂ ਬਾਜਵਾ ਦੇਸੀ ਕੁੱਪੀ ਪੀ ਕੇ ਬੈਠਾ ਸੀ ਬੇਗੈਰਤ ਬੇਸ਼ਰਮ ਖੰਜ਼ੀਰ ਆਦਮੀ ਜਿਹੜਾ ਹਾਂ ਇਹ ਕੁੱਪੀ ਪੀ ਕੇ ਬੈਠਾ ਸੀ। ਉਹਦੇ ਬਾਅਦ ਇਹ ਸਾਰੇ ਮਾਮਲਾਤ ਜਿਹੜੇ ਨੇ ਨਾ ਡੋਨਲਡ ਲੂ ਦਾ ਖੱਤ ਪੜ੍ਹ ਕੇ ਔਰ ਸਾਰੇ ਇਮਰਾਨ ਖਾਨ ਨੂੰ ਜਿਹੜਾ ਨਾ ਆਦਮ ਇਤਮਾਦ ਦੇ ਖਿਲਾਫ ਲਿਆ ਕੇ ਇਹ ਪੋਜੀਸ਼ਨ ਨੂੰ ਚੁੱਕ ਕੇ ਉਦੋਂ ਦੀ ਉਹਦੇ ਬਾਅਦ ਜਿਤਨਾ ਗੰਦ ਮਾਰਿਆ ਰਜੀਮ ਚੇਂਜ ਦੇ ਬਾਅਦ ਜੋ ਬਗੈਰਤੀ ਬੇਸ਼ਰਮੀ ਕੀਤੀ ਉਹਨੇ ਉਹ ਅੱਜ ਤੱਕ ਇਹ ਕੌਮ ਭੁਗਤ ਰਹੀ ਆ। ਆਹ ਜਿਹੜਾ ਹੁਣ ਫਿਰੌਨ ਯਜ਼ੀਦ ਜਿਹੜਾ ਕਾਬਜ਼ ਆ ਇਹ ਤਾਂ ਜ਼ੁਲਮ ਕਰ ਰਿਹਾ ਸੋ ਕਰ ਰਿਹਾ ਲੇਕਿਨ ਇਹਦੀ ਸ਼ੁਰੂਆਤ ਜਿਹੜੀ ਆ ਬਾਜਵੇ ਖੰਜ਼ੀਰ ਨੇ ਕੀਤੀ ਸੀਗੀ। ਅਤੇ ਬਾਬਾ ਜੀ ਕਹਿੰਦੇ ਉਹ ਮਹਿਫਿਲ ਲੱਗੀ ਸੀ ਰਾਤ ਨੂੰ ਅਤੇ ਬਾਜਵਾ ਬੈਠਾ ਅਤੇ ਜਨਾਬ ਉਹਨੇ ਮੰਗਵਾਈ ਦੇਸੀ ਕੁੱਪੀ। ਬਾਬਾ ਜੀ ਕਹਿੰਦੇ ਉਹਨੇ ਪੀਤੀ ਹੈ ਦੇਸੀ ਕੁੱਪੀ ਅਤੇ ਕੱਪੜਿਓਂ ਬਾਹਰ ਹੋਇਆ ਪਾਗਲ ਹੋਇਆ। ਮੈਂ ਕਿਹਾ ਬਾਬਾ ਜੀ ਓਏ ਇਹ ਮੈਂ ਮਤਲਬ ਕਿ ਦੇਸੀ ਕੁੱਪੀ ਪੀ ਕੇ ਟੋਇਲਟ ਜਾ ਕੇ ਡਿੱਗਿਆ। ਬਾਬਾ ਜੀ ਕਹਿੰਦੇ ਹਾਂ ਤੈਨੂੰ ਯਾਦ ਹੋਣਾ ਉਹ ਮਾਈ ਫਿਲਮ ਦੀ ਗੱਲ ਕਰਦੀ ਹੁੰਦੀ ਸੀ ਇੱਕ ਗੰਦੀ ਫਿਲਮ ਆ ਕਿਸੇ ਦੀ। ਮੈਂ ਬਾਬਾ ਜੀ ਮਾਈਕੋ ਤੋਂ ਬੇਸ਼ੁਮਾਰ ਲੋਕਾਂ ਦੀ ਗੰਦੀਆਂ ਫਿਲਮਾਂ ਕਿਹਦੀ ਗੱਲ ਕਰਦੇ? ਬਾਬਾ ਜੀ ਕਹਿੰਦੇ ਯਾਰ ਜਿਹਦਾ ਉਹ ਸਫਦਰ ਨਹੀਂ ਗਾ ਜਿਹੜਾ ਉਹ ਸਫਦਰ ਫਤਵਾ ਦੇਣ ਵਾਲਾ ਬਾਬਾ ਜੀ ਸਫਦਰ ਨੇ ਕਿਹੜਾ ਫਤਵਾ ਦਿੱਤਾ? ਬਾਬਾ ਜੀ ਕਹਿੰਦੇ ਉਹੀ ਉਹ ਆਪਣਾ ਨਿਕਾਹ ਤੋਂ ਬਗੈਰ ਹੀ ਹਿਸਾਬ ਕਿਤਾਬ ਵਾਲਾ ਜਿਹੜਾ ਫਤਵਾ ਨੇ ਦਿੱਤਾ। ਖੈਰ ਉਹ ਆਪਣਾ ਉਹ ਵੀ ਗੱਲ ਕਰ ਰਿਹਾ ਸੀਗਾ ਖੜਾ ਸਫਦਰ ਵੀ ਕਿ ਬਈ ਇੱਕ ਸਵੀਮਿੰਗ ਪੂਲ ਦੇ ਬਾਹਰ ਕੋਈ ਨੰਗਾ ਡਿੱਗਾ ਪਿਆ ਸੀ ਉੱਥੇ। ਬਾਬਾ ਜੀ ਉਹ ਕੌਣ ਸੀ? ਬਾਬਾ ਜੀ ਕਹਿੰਦੇ ਮਿਹਨਤ ਲੱਗਦਾ ਬਾਜਵਾ ਹੀ ਸੀ। ਹਾਂ
ਕਿਉਂਕਿ ਅਕਸਰ ਡਿੱਗ ਜਾਂਦਾ ਜਦੋਂ ਵੀ ਦੇਸੀ ਕੁੱਪੀ ਪੀਂਦਾ, ਇਹ ਹਰਾਮਜ਼ਾਦਾ ਡਿੱਗ ਜਾਂਦਾ ਉੱਥੇ ਹੀ। ਬਾਬਾ ਜੀ ਕਹਿੰਦੇ ਹਰਾਮਜ਼ਾਦਾ ਐਸਾ ਖੰਜ਼ੀਰ, ਉੱਥੇ ਵੀ ਡਿੱਗਾ ਪਿਆ ਸੀ, ਫਿਲਮ ਵੀ ਬਣਾਈ ਇਹਨੇ ਆਪਣੀ, ਬਾਅਦ 'ਚੋਂ ਬਲੈਕਮੇਲ ਵੀ ਹੋਇਆ। ਬਈ ਬਗੈਰ ਤੋਂ ਬੇਸ਼ਰਮਾ ਜਿਨ੍ਹਾਂ ਦੀਆਂ ਹਜੇ ਵੀ ਫਿਲਮਾਂ, ਉਹ ਯਾਰ ਤੁਸੀਂ ਇਹੋ ਜਿਹੇ ਅਹੁਦਿਆਂ 'ਤੇ ਬਹਿ ਕੇ ਆਪਣੀਆਂ ਫਿਲਮਾਂ ਬਣਵਾ ਲੈਂਦੇ ਹੋ ਬਗੈਰ ਤੋਂ ਬੇਸ਼ਰਮਾ, ਕੰਪਰੋਮਾਈਜ਼ ਹੋ ਕੇ, ਉਹਦੇ ਬਾਅਦ ਪੂਰਾ ਮੁਲਕ ਤੁਸੀਂ ਪਕੌੜੇ ਲਵਾ ਦਿੰਦੇ। ਅੱਜ ਦੇਖ ਲਓ ਕੀ ਹਾਲ ਹੋ ਰਿਹਾ ਪੂਰੇ ਮੁਲਕ ਦਾ। ਇਕੋਨਮੀ ਤੁਹਾਡੀ ਖਤਮ ਹੋਈ ਪਈ ਆ, ਕਰਜ਼ੇ ਤੁਹਾਡੇ 'ਤੇ ਚੜ੍ਹੇ ਪਏ ਆ। ਜਿਨ੍ਹਾਂ ਦੇ ਕਰਜ਼ੇ ਨੇ ਉਹ ਕਹਿੰਦੇ ਕਰਜ਼ਾ ਵਾਪਸ ਕਰੋ, ਜਾਂ ਅਸੀਂ ਜੋ ਕਹਿੰਦੇ ਆ ਉਹ ਕਰੋ। ਉਹ ਸਾਰਾ ਮੁਲਕੀ ਮਫਾਦਾਤ ਦੇ ਖਿਲਾਫ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਪੂਰਾ ਦਾ ਪੂਰਾ ਮੁਲਕ ਬਰਬਾਦ ਕਰਕੇ ਰੱਖ ਦਿੱਤਾ ਤੁਹਾਡੀਆਂ ਗੰਦੀਆਂ ਫਿਲਮਾਂ ਨੇ। ਉਹ ਬਗੈਰ ਤੋਂ ਬੇਸ਼ਰਮੋ, ਉਹ ਅਸਤੀਫਾ ਦੇ ਕੇ ਘਰ ਕਿਉਂ ਨਹੀਂ ਚਲੇ? ਅਵਲ ਤਾਂ ਇਹੋ ਜਿਹਾ ਕੰਮ ਹੀ ਨਾ ਕਰੋ ਕਿ ਬਈ ਆਪਣਾ ਫਿਲਮ ਬਣ ਜਾਏ। ਕਿ ਚਲੋ ਕਦੀ ਬਣ ਵੀ ਗਈ, ਮੈਂ ਬਾਬਾ ਜੀ ਤੁਹਾਡੀ ਤਾਂ ਨਹੀਂ ਬਣੀ ਹੋਈ ਕਿਤੇ। ਬਾਬਾ ਜੀ ਕਹਿੰਦੇ ਨਹੀਂ, ਅੱਲਾ ਮਾਫ ਕਰੇ, ਇਹ ਕੰਮ ਆਪਣਾ ਕੰਮ ਨਹੀਂ ਹੈ, ਸਾਡਾ ਕੰਮ ਦੂਰ, ਅਸੀਂ ਅੱਲਾ ਲੋਕ ਬੰਦੇ ਆ, ਇਹੋ ਜਿਹਾ ਕੰਮ ਸਾਡਾ ਹੈ ਹੀ ਨਹੀਂ। ਲੇਕਿਨ ਜਿਨ੍ਹਾਂ ਦੀਆਂ ਬਣੀਆਂ ਬਗੈਰਤਾਂ ਦੀਆਂ, ਬੇਸ਼ਰਮਾਂ ਦੀਆਂ ਵੱਡੇ ਉਹਦੇ ਰਹਿ, ਬਈ ਅਸਤੀਫੇ ਦੇ ਕੇ ਘਰ ਚਲੇ ਜਾਓ, ਕਿਸੇ ਸਾਫ ਸੁਥਰੇ ਬੰਦੇ ਲੈ ਆਓ ਫਿਰ। ਜੇ ਤੁਸੀਂ ਜਾਂ ਫਿਰ ਬਲੈਕਮੇਲ ਨਾ ਹੋਵੋ। ਕੀ ਬਗੈਰਤੀ ਬੇਸ਼ਰਮੀ, ਉਹ ਬਾਜਵਾ ਬਗੈਰਤ ਬੇਸ਼ਰਮ ਜਿਹੜਾ, ਇਹ ਉਦੋਂ ਉਹੀ ਆ। ਸਵੀਮਿੰਗ ਪੂਲ ਦੇ ਬਾਹਰ ਨੰਗਾ ਡਿੱਗਿਆ ਪਿਆ ਸੀ ਜਿਹੜਾ ਉੱਥੇ ਫਿਲਮ ਬਣਵਾ ਕੇ, ਅਤੇ ਉਹੀ ਕੰਮ ਹੋਇਆ ਰਾਤੀ। ਬਾਬਾ ਜੀ ਕਹਿੰਦੇ ਉਹ ਕੁੱਪੀ ਪੀਤੀ ਹੋਣੀ ਆ ਖੰਜ਼ੀਰ ਨੇ, ਅਤੇ ਜਾ ਕੇ ਵੱਜਾ ਟੋਇਲਟ ਵਿੱਚ, ਧਰਮ ਕਰਦਾ। ਮੈਂ ਕਿਹਾ ਬਾਬਾ ਜੀ ਉਹ ਤਾਂ ਗੱਲ ਠੀਕ ਹੈ, ਲੇਕਿਨ ਟੋਇਲਟ ਗਿਆ ਕਿਉਂ? ਮਤਲਬ ਸੁਬਾਹ 4 ਵਜੇ, ਮਤਲਬ ਕੀ ਤੁਕ ਬਣਦਾ? ਉਹਨੇ ਦੇਸੀ ਕੁੱਪੀ ਪੀ ਲਈ ਅਤੇ ਪਰੇ ਮਰ ਜਾ ਕੇ ਸੌਂ ਜਾ ਕੇ ਟੋਇਲਟ ਜਾ ਕੇ ਕੀ? ਬਾਬਾ ਜੀ ਕਹਿੰਦੇ ਸਵੇਰੇ ਦਾ ਟਾਈਮ ਸੀਗਾ, ਉਹਨੂੰ ਲੱਗੀ ਪਿਆਸ ਬੜੀ। ਅਤੇ ਉਹ ਬਾਬਾ ਜੀ ਕਹਿੰਦੇ ਉਹ ਉੱਠਿਆ ਅਤੇ ਜਾ ਕੇ ਉਹਨੇ ਆਪਣਾ ਮੂੰਹ ਦਿੱਤਾ ਟੋਇਲਟ ਦੇ ਫਲਸ਼ ਵਿੱਚ। ਉੱਤੋਂ ਉਹਨੇ ਉਂਗਲ ਰੱਖੀ ਹੈ, ਫਲਸ਼ ਤੋਂ ਪਾਣੀ ਨਿਕਲਿਆ ਅਤੇ ਉਹਨੇ ਪੀਤਾ ਟਕਾ ਕੇ ਡੰਗਰਾਂ ਵਾਂਗੂ। ਬਾਬਾ ਜੀ ਬਾਜਵਾ ਕੇ ਕਟਾ ਇੱਦਾਂ ਪਾਣੀ ਪੀ ਗਿਆ ਟੋਇਲਟ ਵਿੱਚ। ਬਾਬਾ ਜੀ ਕਹਿੰਦੇ ਉਹ ਗੰਦਾ ਆਦਮੀ ਨਾ, ਬਗੈਰਤ ਬੇਸ਼ਰਮ ਜ਼ਲੀਲ ਆਦਮੀ ਹੈ। ਬਾਜਵਾ ਕਿਤੇ ਦੇਖ ਲਵੇ ਨਾ ਵੀਲੋਗ ਨੇ, ਉਹਨੂੰ ਵੈਸੇ ਹਾਰਟ ਅਟੈਕ ਹੋ ਜਾਣਾ, ਉਹਨੇ ਫੁੜਕ ਕੇ ਮਰ ਜਾਣਾ ਉੱਥੇ। ਬਾਬਾ ਜੀ ਕਹਿੰਦੇ ਇਹ ਤਾਂ ਦਿਖਾਉਣਾ ਚਾਹੀਦਾ ਉਹਨੂੰ ਫਿਰ ਬਗੈਰਤ ਬੇਸ਼ਰਮ ਆਦਮੀ ਨੂੰ, ਕਿ ਬਈ ਉਹ ਬਾਬਾ ਜੀ ਕਹਿੰਦੇ ਆਪਣਾ ਮੂੰਹ ਲਾਇਆ ਉਹਨੇ ਉੱਥੇ, ਪਾਣੀ ਪੀਤਾ, ਪਾਣੀ ਪੀ ਕੇ ਉੱਠਿਆ ਅਤੇ ਸਿਰ ਵੱਜਾ ਪਿੱਛੇ ਬੇਸਣ ਵਿੱਚ, ਬੇਸਣ ਤੋੜਿਆ, ਫਿਰ ਠਾ ਕਰਦਾ ਵੱਜਦਾ ਥੱਲੇ ਟੋਇਲਟ ਵਿੱਚ। ਮੂੰਹ ਵੀ ਭੰਨਿਆ ਅਤੇ ਥੱਲੇ ਡਿੱਗਾ, ਅਤੇ ਆਵਾਜ਼ ਆਈ ਹੈ ਧਰਮ ਕਰਦੀ। ਅਤੇ ਘਰ ਦੇ ਉਹ ਸਾਨੂੰ ਉਹ ਆਪਣਾ ਪੱਟੀ ਆਪਣਾ ਟਰੱਕ ਜਿਹੜਾ ਉਹ ਦੱਸ ਰਹੇ ਸੀ ਕਿ ਘਰ ਦੇ ਉਹਦੇ ਜਾਗ ਰਹੇ ਸੀਗੇ। ਅਤੇ ਉਹਨਾਂ ਨੇ ਕਿਹਾ ਲਓ ਜੀ ਖੰਜ਼ੀਰ ਡਿੱਗ ਗਿਆ, ਖੰਜ਼ੀਰ ਡਿੱਗ ਗਿਆ, ਉਹਨੂੰ ਜਾ ਕੇ ਚੁੱਕੋ। ਬਾਬਾ ਜੀ ਕਹਿੰਦੇ ਇਸ ਬਗੈਰਤ ਬੇਸ਼ਰਮ ਦਾ ਵਜ਼ਨ ਵੀ ਇੰਨਾ ਹਰਾਮਜ਼ਾਦੇ ਦਾ, ਇਹਨੂੰ ਚੁੱਕਣਾ ਵੀ ਔਖਾ। ਬਾਬਾ ਜੀ ਕਹਿੰਦੇ ਸਟੇਚਰ ਲੈ ਕੇ ਆਏ, ਖੰਜ਼ੀਰ ਨੂੰ ਪਾਇਆ ਉੱਥੇ। ਬਾਬਾ ਜੀ ਕਹਿੰਦੇ ਸਟੇਚਰ ਹੀ ਟੁੱਟ ਗਿਆ, ਵਜ਼ਨ ਹੀ ਬਹੁਤ ਆ, ਇਹਦੇ ਗੁਨਾਹਾਂ ਦਾ ਬੋਝ ਹੀ ਬਹੁਤ ਆ। ਇੱਕ ਤਾਂ ਆਪਣੇ ਇਹਦੇ ਵਜੂਦ ਦਾ ਵਜ਼ਨ ਆ, ਇੱਕ ਇਹਦੇ ਗੁਨਾਹਾਂ ਦਾ ਵਜ਼ਨ ਜਿਹੜਾ ਇਹਦੇ ਵਜੂਦ ਤੋਂ ਵੀ ਵੱਧ ਆ। ਉਹ ਧਰਤੀ 'ਤੇ ਬੋਝ ਆ ਬਹੁਤ ਵੱਡਾ, ਜੋ ਬਗੈਰਤੀ ਬੇਸ਼ਰਮੀ ਇਹਨੇ ਮਾਰੀ ਇਸ ਮੁਲਕ ਨਾਲ। ਉਹ ਬਾਬਾ ਜੀ ਕਹਿੰਦੇ ਉਹ ਫਿਰ ਲੈ ਕੇ ਆਏ, ਕੋਈ ਲੋਹੇ ਦਾ ਸਟੇਚਰ ਲਿਆਂਦਾ। ਮੈਂ ਕਿਹਾ ਬਾਬਾ ਜੀ ਲੋਹੇ ਦਾ ਕਿਹੜਾ? ਬਾਬਾ ਜੀ ਕਹਿੰਦੇ ਉਹ ਜਿਹਦੇ 'ਤੇ ਉਹ ਡੈਡ ਬਾਡੀ ਨਹੀਂ ਪਾ ਕੇ ਲੈ ਜਾਈਦੀ, ਉਹਦੇ 'ਤੇ ਪਾਇਆ ਇਹਨੂੰ। ਲੱਤਾਂ ਦੀਆਂ ਲਮਕਣ ਅਤੇ ਹੱਥ ਲਮਕਣ। ਉਹ ਚੁੱਕ ਕੇ ਜਨਾਬ ਲੈ ਕੇ ਗਏ ਹਸਪਤਾਲ, ਅਤੇ ਹਸਪਤਾਲ ਜਾ ਕੇ ਉਹਨਾਂ ਨੇ ਮਸ਼ੀਨ 'ਚ ਪਾਇਆ ਇਹਨੂੰ। ਮੈਂ ਬਾਬਾ ਜੀ ਕਿਹੜੀ ਵਾਸ਼ਿੰਗ ਮਸ਼ੀਨ ਵਿੱਚ ਤਾਂ ਨਹੀਂ ਪਾ ਦਿੱਤੀ? ਬਾਬਾ ਜੀ ਕਹਿੰਦੇ ਨਹੀਂ ਯਾਰ, ਉਹ MRI ਵਿੱਚ ਪਾਇਆ। ਉਹਦੇ ਬਾਅਦ ਰਿਜ਼ਲਟ ਆਇਆ ਕਿ ਇਹਦਾ ਦਿਮਾਗ 'ਚ ਕੋਈ ਸੱਟ ਲੱਗੀ ਹੈ ਇਹਦੇ ਬਗੈਰਤ ਦੇ ਵਿੱਚ ਇਹਦੇ। ਅਤੇ ਉਹ ਪਿਆ ਉੱਥੇ। ਮੈਂ ਕਿਹਾ ਬਾਬਾ ਜੀ ਬਚ ਗਿਆ ਨਾ? ਬਾਬਾ ਜੀ ਕਹਿੰਦੇ ਬਚ ਗਿਆ, ਬਸ ਸਾਡੀ ਕਿਸਮਤ ਹੀ ਖਰਾਬ ਆ, ਸਾਰੇ ਬਚ ਜਾਂਦੇ ਆ, ਅਸੀਂ ਨਹੀਂ ਬਚਦੇ। ਸਾਨੂੰ ਮਾਰਨ ਵਾਲੇ ਸਾਰੇ ਬਚ ਜਾਂਦੇ ਆ। ਬਾਬਾ ਜੀ ਕਹਿੰਦੇ ਬਚ ਗਿਆ। ਕਹਿੰਦੇ ਕਿ ਡਾਕਟਰ ਨੇ ਕਿਹਾ ਕਿ ਕੱਲ੍ਹ ਤੱਕ ਹਾਲਤ ਬਹੁਤ ਖਰਾਬ ਸੀਗੀ ਉਹਦੀ। ਮਜ਼ਾਕ ਨਹੀਂ ਕਰ ਰਹੇ, ਸੱਚੀ ਦੀ ਗੱਲ। ਅਫਸੋਸ ਦਾ ਮੁਕਾਮ ਹੈ। ਕਾਹਦਾ ਅਫਸੋਸ ਕਰੀਏ ਜਿਹਨੇ ਮੁਲਕ ਕੌਮ 'ਤੇ ਇੰਨਾ ਜ਼ੁਲਮ ਕੀਤਾ, ਇੰਨਾ ਬੇਗੈਰਤੀ, ਇੰਨੀ ਬੇਸ਼ਰਮੀ ਕੀਤੀ ਉਹਨੇ ਪੂਰੇ ਮੁਲਕ ਦੇ ਨਾਲ। ਉਹ ਬਈ ਅਸੀਂ ਕਿੱਦਾਂ ਜਰਾ ਨਾ ਉਹ ਹੁਣ ਅਫਸੋਸ ਕਰੀਏ? ਬਈ ਜੋ ਹੋਇਆ ਉਹਦੇ ਮੁਕੱਦਮੇ 'ਚ ਲਿਖਿਆ ਸੀ, ਅਤੇ ਮੈਂ ਤਾਂ ਕਹਿੰਦਾ ਕਿ ਇਸ ਤੋਂ ਭੈੜਾ ਹੋਵੇ ਇਹਦੇ ਨਾਲ। ਇਸ ਤੋਂ ਵੀ ਭੈੜਾ ਹੋਵੇ। ਬਦਦੁਆਵਾਂ ਹੀ ਕਰ ਸਕਦੇ ਅਸੀਂ, ਹੋਰ ਤਾਂ ਕੁਛ ਨਹੀਂ ਕਰ ਸਕਦੇ। ਬਦਦੁਆਵਾਂ ਕਰ ਸਕਦੇ ਹਾਂ, ਉਹ ਬਦਦੁਆ ਹੀ ਕਰ ਰਿਹਾ, ਕਰ ਲੈ ਇਹਨੂੰ ਕੀੜੇ ਪਾ, ਇਹਨੂੰ ਜ਼ਿੰਦਾ ਨੂੰ ਕੀੜੇ ਪਾ।
ਇੱਕ ਤਾਂ ਮਰਨ ਤੋਂ ਬਾਅਦ ਕੀੜੇ ਪੈਂਦੇ ਆ ਨਾ, ਹਾਂ ਉਹ ਤਾਂ ਚਲੋ ਸਾਰਿਆਂ ਨੂੰ ਪੈਣੇ ਉਹ ਤਾਂ ਸਾਰਿਆਂ ਨੂੰ ਪੈਣੇ। ਅੱਲਾ ਇਹਨੂੰ ਜ਼ਿੰਦੇ ਨੂੰ ਕੀੜੇ ਪਾਏ, ਹਾਂ ਇਹਨੂੰ ਕੀੜੇ ਖਾਣ, ਇਹ ਦੇਖੇ ਆਪ ਆਪਣੀਆਂ ਅੱਖਾਂ ਨਾਲ ਦੇਖੇ ਇਹਨੂੰ ਕੀੜੇ ਖਾੜੇ। ਬਾਬਾ ਜੀ ਕਹਿੰਦੇ ਯਾਰ ਇਹਦੀ ਇੰਨੀ ਸਖਤ ਸਜ਼ਾ ਤਜਵੀਜ਼ ਹੋ ਰਹੀ ਹੈ, ਤੇ ਜਿਹੜਾ ਅੱਜ ਕੱਲ੍ਹ ਫਿਰੌਨ ਆ, ਜਿਹੜਾ ਅੱਜ ਕੱਲ੍ਹ ਕਾਬਜ਼ ਆ, ਉਹਦੀ ਸਜ਼ਾ ਕੀ ਹੋਣੀ ਚਾਹੀਦੀ? ਮੈਂ ਕਿਹਾ ਉਹ ਬਾਬਾ ਜੀ ਉਹ ਹੁਣ ਜਿਹੜਾ ਰਿਟਾਇਰ ਹੋਏਗਾ ਤੇ ਸਜ਼ਾ ਦੱਸਾਂਗੇ ਉਹਨੂੰ, ਅਜੇ ਨਹੀਂ ਦੱਸ ਸਕਦੇ, ਲੇਕਿਨ ਬਹੁਤ ਭਿਆਨਕ ਆ, ਬਹੁਤ ਭਿਆਨਕ ਸਜ਼ਾ ਉਹਦੀ ਆ। ਹੋ ਸਕਦਾ ਕਿ ਰਿਟਾਇਰਮੈਂਟ ਤੋਂ ਪਹਿਲੇ ਹੀ ਇਹ ਸਜ਼ਾ ਮਿਲ ਜਾਏ। ਬੇਗੈਰਤੀ ਬੇਸ਼ਰਮੀ ਜਿਹੜੀ ਕੀਤੀ ਹੋਈ ਹੈ। ਦੇਖੋ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ, ਅੱਖ ਦਾ ਮਸਲਾ ਯਾਰ ਉਹਦਾ, ਤੇ ਕੌਮ ਨੂੰ ਪਰਵਾਹ ਹੀ ਕੋਈ ਨਹੀਂ। ਉਹ ਯਾਰ ਕੋਈ ਖੁਦਾ ਦਾ ਖੌਫ ਕਰੋ ਯਾਰ, ਦੇਖੋ ਯਾਰ ਆਪਣੀ ਆਵਾਜ਼ ਚੁੱਕੋ। ਇਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਇਸ ਕੌਮ ਲਈ ਆਪਣਾ ਬੁਢਾਪਾ ਜੇਲ੍ਹ 'ਚ ਗੁਜ਼ਾਰ ਰਿਹਾ। ਇਸ ਟਾਈਮ ਤੇ ਉਹ ਘਰ ਦੇ ਵਿੱਚ ਹੋਣਾ ਚਾਹੀਦਾ, ਲੇਕਿਨ ਸਿਰਫ ਇਸ ਕੌਮ ਲਈ ਉਹ 74 ਸਾਲ ਦਾ ਬਜ਼ੁਰਗ ਜਿਹੜਾ ਇਸ ਕੌਮ ਦਾ ਦਰਦ ਲੈ ਕੇ, ਇਸ ਕੌਮ ਦਾ ਦੁੱਖ ਲੈ ਕੇ ਜੇਲ੍ਹ 'ਚ ਬੈਠਾ, ਸਿਰਫ ਇਸ ਇੰਤਜ਼ਾਰ ਦੇ ਵਿੱਚ ਆ ਕਿ ਕੌਮ ਉੱਠ ਖੜੀ ਹੋਏਗੀ, ਉਹ ਇਹ ਕੌਮ ਜਾਗ ਜਾਏਗੀ ਇੱਕ ਦਿਨ, ਜਿਹਦੇ ਲਈ ਮੈਂ ਇੰਨੀ ਕੁਰਬਾਨੀ ਦੇ ਰਿਹਾ। ਉਹ ਯਾਰ ਉਹਨੂੰ ਕੀ ਲੋੜ ਹੈ ਇੰਨੀ ਕੁਰਬਾਨੀ ਦੇਣ ਦੀ? ਉਹ ਅੱਜ ਖਬਰ ਆ ਰਹੀ ਆ, ਮੈਂ ਤੁਹਾਨੂੰ ਦੱਸ ਰਿਹਾ, ਆ ਹੱਥ ਬੰਨ ਕੇ ਉਹਦੇ ਸਾਹਮਣੇ ਖੜੇ ਆ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਘਰ ਚਲਾ ਜਾ, ਸਿਰਫ ਖਾਮੋਸ਼ ਹੋ ਜਾ, ਬਸ ਬੋਲ ਨਾ, ਘਰ ਚਲਾ ਜਾ, ਬਾਹਰ ਚਲਾ ਜਾ, ਲੰਡਨ ਚਲਾ ਜਾ, ਅਮਰੀਕਾ ਚਲਾ ਜਾ, ਕਿਤੇ ਚਲਾ ਜਾ, ਜਿੱਥੇ ਦਿਲ ਕਰਦਾ ਚਲਾ ਜਾ, ਤੂੰ ਸਾਡੇ ਵੱਲੋਂ ਆਜ਼ਾਦ ਆ, ਅੱਜ ਦਰਵਾਜ਼ੇ ਖੋਲ੍ਹਦੇ ਆ ਤੇਰੇ ਲਈ। ਲੇਕਿਨ ਉਹ ਨਹੀਂ ਮੰਨ ਰਿਹਾ। ਉਹ ਕਹਿੰਦਾ ਨਹੀਂ, ਮੈਂ ਨਿਕਲਾਂਗਾ ਤੇ ਮੈਂ ਬੋਲਾਂਗਾ, ਮੇਰੀ ਆਵਾਜ਼ ਜਿਹੜੀ ਹੈ ਨਾ ਉਹ ਤੁਸੀਂ ਖਾਮੋਸ਼ ਨਹੀਂ ਕਰਾ ਸਕਦੇ, ਉਹਦੇ 'ਤੇ ਪਾਬੰਦੀ ਨਹੀਂ ਲੱਗ ਸਕਦੀ, ਮੈਂ ਆਪਣੀ ਕੌਮ ਲਈ ਬੋਲਾਂਗਾ। ਉਹ ਹਰ ਕਿਸਮ ਦੀ ਡੀਲ ਤੋਂ ਇਨਕਾਰ ਕਰ। ਯਕੀਨ ਕਰੋ, ਮੇਰੀ ਕਿਤੇ ਆਵਾਜ਼ ਪਹੁੰਚੇ ਨਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਤੇ, ਮੈਂ ਉਹਨੂੰ ਕਹਾਂ ਯਾਰ ਫੌਰਨ ਡੀਲ ਲੈ ਤੇ ਬਾਹਰ ਨਿਕਲ ਯਾਰ, ਲਾਨਤ ਭੇਜ ਸਾਰਿਆਂ 'ਤੇ, ਪੂਰੀ ਕੌਮ 'ਤੇ ਲਾਨਤ ਭੇਜ ਯਾਰ। ਜਿਹੜੀ ਕੌਮ ਤੇਰੇ ਵਾਸਤੇ ਇੰਨੀ ਵੱਡੀ ਕੁਰਬਾਨੀ, ਇੰਨੀ ਅਜ਼ੀਮ ਕੁਰਬਾਨੀ ਦਿੱਤੀ ਹੈ, ਪਿਛਲੇ 2.5 ਸਾਲਾਂ ਤੋਂ ਜੇਲ੍ਹ ਦੇ ਵਿੱਚ ਗੋਲੀਆਂ ਤੱਕ ਖਾ ਗਿਆ ਇਸ ਕੌਮ ਵਾਸਤੇ, ਉਹ ਕੌਮ ਨਹੀਂ ਨਿਕਲ ਰਹੀ ਤੇਰੀ ਖਾਤਰ। ਉਹ ਕੌਮ ਜਿਹੜੀ ਹੈ ਉਹ ਬੁਜ਼ਦਿਲ ਕੌਮ ਹੈ, ਉਹ ਨਹੀਂ ਨਿਕਲ ਰਹੀ, ਤੇ ਲਾਨਤ ਭੇਜ ਕੇ ਤੂੰ ਨਿਕਲ ਜਾ ਯਾਰ, ਤੂੰ ਮੁਰਸ਼ਿਦ ਨਿਕਲ। ਲੇਕਿਨ ਨਹੀਂ, ਉਹ ਫਿਰ ਮੁਰਸ਼ਿਦ ਆ ਨਾ, ਉਹ ਆਪਣੀ ਕੌਮ ਨੂੰ ਆਪਣੇ ਬੱਚਿਆਂ ਵਾਂਗੂ ਹੀ ਸਮਝਦਾ ਹੈ ਕਿ ਬੱਚਿਆਂ ਨੂੰ ਅਹਿਸਾਸ ਨਹੀਂ ਹੈ, ਲੇਕਿਨ ਮੈਨੂੰ ਤਾਂ ਅਹਿਸਾਸ ਹੈ ਨਾ। ਤੇ ਉਹ ਬੈਠਾ ਜੇਲ੍ਹ ਦੇ ਵਿੱਚ ਇਸ ਇੰਤਜ਼ਾਰ ਦੇ ਵਿੱਚ ਕਿ ਮੇਰੀ ਕੌਮ ਨਿਕਲੇਗੀ। ਉਹ ਇੱਕ AI ਵੀਡੀਓ ਜਿਹੜੀ ਹੈ ਉਹ ਬਿਲਾਲ ਨੇ ਜਨਰੇਟ ਕੀਤੀ, ਬਹੁਤ ਖੂਬਸੂਰਤ ਵੀਡੀਓ ਹੈ, ਕਿ ਇਮਰਾਨ ਖਾਨ ਨੂੰ ਦਿਖਾਇਆ ਉੱਥੇ ਬੈਠਾ ਬੈਂਚ ਤੇ ਟਾਈਮ ਤੇਜ਼ੀ ਨਾਲ ਗੁਜ਼ਰ ਰਿਹਾ, ਪਿੱਛੇ ਸੁਪਰੀਮ ਕੋਰਟ ਅਦਾਲਤ ਆ, ਤੇ ਉਹਦੇ 'ਤੇ ਮੈਂ ਕੈਪਸ਼ਨ ਦਿੱਤੀ ਇੱਕ, ਕਿ ਮੈਂ ਕਿਹਾ ਉਹ ਅਦਾਲਤ ਦੇ ਕਿਸੇ ਫੈਸਲੇ ਦਾ ਇੰਤਜ਼ਾਰ ਨਹੀਂ ਕਰ ਰਿਹਾ, ਉਹ ਬੈਠਾ ਆਪਣੀ ਕੌਮ ਦੇ ਜਾਗਣ ਦਾ ਇੰਤਜ਼ਾਰ ਕਰ ਰਿਹਾ, ਆਪਣੀ ਕੌਮ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ। ਉਹ ਮੁਰਸ਼ਿਦ ਉੱਥੇ ਬੈਠਾ, ਯਕੀਨ ਕਰੋ ਬੜਾ ਦੁਖੀ ਜਿਹਾ, ਯਕੀਨ ਕਰੋ ਦਿਲ 'ਚੋਂ ਜਿਹੜਾ ਨਾ ਉਹ ਦੁੱਖ ਹੀ ਦੁੱਖ ਹੈ ਕਿ ਮੁਰਸ਼ਿਦ ਅਸੀਂ ਕੁਛ ਕਰ ਨਹੀਂ ਸਕੇ ਯਾਰ ਤੇਰੇ ਵਾਸਤੇ, ਅਸੀਂ ਸਿਰਫ ਆਵਾਜ਼ ਚੁੱਕ ਸਕਦੇ ਹਾਂ, ਆਵਾਜ਼ ਚੁੱਕੀ ਹੈ, ਅਸੀਂ ਦੁਆ ਕਰ ਸਕਦੇ ਹਾਂ, ਅਸੀਂ ਦੁਆ ਕੀਤੀ ਹੈ, ਤੇ ਅਸੀਂ ਦੁਆ ਇਹ ਵੀ ਕਰਦੇ ਹਾਂ ਕਿ ਅੱਲਾ ਹੁਣ ਮੁਰਸ਼ਿਦ ਨੂੰ ਰਿਹਾਈ ਦੇਵੇ ਯਾਰ, ਬੜੀ ਹੋ ਗਈ ਅੱਲਾ ਦੀ ਕਸਮ ਹੈ, ਹੁਣ ਅਲਫਾਜ਼ ਵੀ ਖਤਮ ਹੋ ਗਏ ਨੇ। ਅੱਲਾ ਮੁਰਸ਼ਿਦ ਨੂੰ ਰਿਹਾਈ ਅਤਾ ਫਰਮਾਏ, ਔਰ ਬਹੁਤ ਜਲਦ ਰਿਹਾਈ ਅਤਾ ਫਰਮਾਏ। ਤੇ ਉਹਦੇ ਬਾਅਦ ਜਨਾਬ ਆ ਜ਼ਰਾ ਸੀਰੀਅਸ ਜਿਹਾ ਹੋ ਗਿਆ ਮੁਰਸ਼ਿਦ ਦਾ, ਹੁਣ ਜ਼ਿਕਰ ਆਉਂਦਾ ਤੇ ਹੁਣ ਕੰਮ ਜਜ਼ਬਾਤੀ ਜਿਹਾ ਹੋ ਜਾਂਦਾ। ਖੈਰ ਉਹ ਮਾਈ ਜਿਹੜੀ ਹੈ ਜਨਾਬ ਉਹ ਵੀ ਨਿਕਲੀ ਅੱਜ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕੀਆਂ ਵਾਲੀ, ਤੇ ਮਾਈ ਕਤਰੀ ਕਬਾਬਾਂ ਵਾਲੀ ਜਿਹੜੀ ਆ ਉਹ ਵੀ ਬਾਹਰ ਨਿਕਲੀ ਆ, ਤੇ ਉਹ ਗਈ ਹੈ ਜਨਾਬ, ਉਹਨੇ ਬੱਚੇ 4 ਇਕੱਠੇ ਕੀਤੇ ਆ, ਤੇ ਬੱਚੇ ਇਕੱਠੇ ਕਰਕੇ ਉੱਥੇ, ਤੇ ਉਹਨੇ ਆਪਣੇ ਸਾਹਮਣੇ ਬੱਚਿਆਂ ਦੀ ਕਰਾਈ ਪਰੇਡ। ਹਾਂ, ਪਰੇਡ ਇੱਦਾਂ ਕਰਾਈ ਉਹਨੇ ਜਿੱਦਾਂ ਉਹ ਆਪਣਾ ਫੀਲਡ ਮਾਰਸ਼ਲ ਦੀ ਪਰੇਡ ਨਹੀਂ ਹੁੰਦੀ। ਉਹ ਬਿਲਕੁਲ ਮਾਈ ਨੂੰ ਵੀ ਸ਼ੌਕ ਆ ਨਾ, ਪੁਰਾਣਾ ਸ਼ੌਕ ਆ, ਤੁਹਾਨੂੰ ਪਤਾ ਕਿ ਕੈਪਟਨ ਸਫਦਰ, ਫੌਜ ਔਰ ਬੂਟ ਔਰ ਚੱਟਣ ਔਰ ਸਾਰਾ ਕੁਝ, ਪਾਪੀ ਚਲੋ ਫੀਲਡ ਮਾਰਸ਼ਲ, ਤੇ ਉਹਨੂੰ ਮਾਈ ਨੂੰ ਸ਼ੌਕ ਆ ਬੜਾ ਕਿ ਬਈ ਮੈਨੂੰ ਵੀ ਸਲਾਮੀ ਹੋਵੇ। ਸਲਾਮੀ ਵਾਲੇ ਚਬੂਤਰੇ ਤੇ ਮਾਈ ਚੜੀ, ਉਹ ਵਿਚਾਰੇ ਛੋਟੇ ਛੋਟੇ ਬੱਚਿਆਂ को सलामी करवाई, परेड करवाई, तो इन्हें अपने दिल की ख्वाहिश पूरी की। हाँ, तो उत्थे आके उन्हें कहा कि भी देखो अपना बच्चिओ, मेरा मतलब बच्चियां नूं की लगे कि माई की कह रही, वो असल च पटवारियां ने मुखातब सी, उन्होंने दस रही सी कि घबराना नहीं। हाँ, हुण माई नूं नौबत क्यों आई कहण दी
की तुसीं सुन लो यार की कह रही है माई। परेशान ना होना, कभी फिक्र ना करना, कभी दिल छोटा ना करना, अपने दिल को मजबूत रखो, कभी अपनी आंख में आंसू मत आने देना। अगर हालात मुश्किल हो, अगर आपको चैलेंजेस का सामना हो, आपने घबराना नहीं है। आपकी माँ, आपकी बड़ी बहन वजीर आला है इस वक्त, वो आपको इंशाअल्लाह ताला गिरने नहीं देगी। हुण आ नौबत क्यों आई माई नूं कहण दी कि बई तुसीं घबराणी, क्योंकि माई नूं समझ लग रही आ कि माई दे हैंडलर दी बस होई पई है, ਉਹ ਥੱਕੇ ਪਏ ਨੇ, ਉਹਨਾਂ ਦਾ ਐਂਡ ਹੋਇਆ ਪਿਆ, ਕਿਉਂਕਿ ਜਿਹੜੀ ਜੰਗ ਸ਼ੁਰੂ ਹੋਈ ਹੋਈ ਆ ਇਸ ਮੁਲਕ ਦੇ ਵਿੱਚ ਹਕੀਕੀ ਆਜ਼ਾਦੀ ਦੀ, ਇਮਰਾਨ ਅਹਿਮਦ ਖਾਨ ਨਿਆਜ਼ੀ ਦੀ, ਹੁਣ ਮਾਈ ਨੂੰ ਨਜ਼ਰ ਆ ਰਿਹਾ ਕਿ ਹੈਂਡਲਰ ਥੱਕ ਰਿਹਾ, ਅੱਗੇ ਗੰਦੀਆਂ ਫਿਲਮਾਂ ਨੇ ਵੀ ਕੰਮ ਨਹੀਂ ਕਰਨਾ। ਹਾਂ, ਤੇ ਜਿਹੜਾ ਨਾ ਉਹ ਹੁਣ ਦੇਖ ਕੇ ਸਾਰਾ ਕੁਝ ਤੇ ਪਟਵਾਰੀ ਘਬਰਾਏ ਫਿਰਦੇ ਪਟਵਾਰੀਆਂ ਨੂੰ ਪਤਾ ਕਿ ਭਾਈ ਮਾਈ 47 ਤੇ ਬੈਠੀ ਆ। ਪੂਰਾ ਆ ਜਿਹੜਾ ਤਾਸ਼ ਦਾ ਮਹਿਲ ਇੱਕ ਇਹਨਾਂ ਨੇ ਖੜਾ ਕੀਤਾ ਹੈ ਤਾਸ਼ ਦੇ ਪੱਤਿਆਂ ਦਾ, ਇਹ ਧੜਮ ਕਰਕੇ ਡਿੱਗਣਾ ਇੱਕਦਮ ਜਦੋਂ ਹੀ ਹੈਂਡਲਰ ਇੱਧਰ ਉੱਧਰ ਹੋਏ ਅੱਗੇ ਉਹ ਘਬਰਾਏ ਫਿਰਦੇ ਆ ਸਾਰੇ ਪਟਵਾਰੀ। ਹੁਣ ਉਹਨਾਂ ਨੇ ਕਹਿ ਰਹੀ ਹੈ ਕਿ ਤੁਸੀਂ ਘਬਰਾਉਣਾ ਨਹੀਂ, ਮਾਂ ਤੁਹਾਡੀ ਜਿਹੜੀ ਆ ਨਾ ਉਹ ਵਜ਼ੀਰੇ ਆਲਾ ਹਜੇ ਵੀ, ਹਾਂ, ਤੇ ਪਿਓ ਤੁਹਾਡਾ ਜਿਹੜਾ ਉਹ ਫੀਲਡ ਮਾਰਸ਼ਲ ਹੈ ਬਈ ਇੰਝ ਹੈ ਨਾ, ਤੇ ਉਹਨਾਂ ਨੂੰ ਦਿਲਾਸਾ ਦੇ ਰਹੀ ਹੈ ਕਿ ਤੁਹਾਡਾ ਪਿਓ ਅੱਜ ਵੀ ਮੇਰੇ ਖਾਤੇ ਦੇ ਵਿੱਚ, ਫਿਕਰ ਵਾਲੀ ਕੋਈ ਗੱਲ ਨਹੀਂ, ਤੁਸੀਂ ਕਾਹਤੇ ਘਬਰਾਉਂਦੇ ਆ, ਘਬਰਾਉਣ ਦੀ ਲੋੜ ਹੀ ਕੋਈ ਨਹੀਂ। ਹਾਂ, ਉਹ ਪਟਵਾਰੀਆਂ ਨੂੰ ਦੱਸ ਰਹੀ ਆ ਮਾਈ ਜਿਹੜੀ ਹੈ ਉਹ ਇੱਥੇ ਖੜੀ ਹੋਈ, ਹਾਂ, ਤੇ ਉੱਥੇ ਮਾਈ ਆਪਣਾ ਸ਼ੌਕ ਪੂਰੇ ਕਰ ਰਹੀ ਆ, ਤੇ ਬੱਚਿਆਂ ਉਹ ਨਹੀਂ ਹੁੰਦਾ ਛੋਟੇ ਹੁੰਦੇ ਬੱਚੀਆਂ ਖੇਡਦੇ ਆ ਨਾ ਬੱਚੇ ਬੱਚੀਆਂ, ਤੇ ਉਹ ਇੱਕ ਉਸਤਾਨੀ ਬਣ ਜਾਂਦੀ, 4 ਬੱਚੇ ਇਕੱਠੇ ਕਰ, ਜਿਹੜੀ ਵੱਡੀ ਜੀ ਹੁੰਦੀ ਥੋੜ੍ਹੀ ਜਿਹੀ ਉਹ ਉਸਤਾਨੀ ਬਣ ਕੇ ਤੇ ਬਾਕੀ ਇਹਨੂੰ ਕਹਿੰਦੀ ਕਿ ਚਲੋ ਹੁਣ ਮੈਨੂੰ ਮੈਡਮ ਮੈਡਮ ਕਹੋ। ਮਾਈ ਦਾ ਵੀ ਇੱਦਾਂ ਦਾ ਹਿਸਾਬ ਹੈ ਕਿ ਬੱਚੇ ਇਕੱਠੇ ਕਰ ਲੈਂਦੀ ਆ ਸਕੂਲ ਦੇ, ਫਿਰ ਉਹਨਾਂ ਨੂੰ ਕਹਿੰਦੀ ਹੈ ਚਲੋ ਮੈਨੂੰ ਮਾਂ ਮਾਂ ਕਹੋ। ਉਹ ਆ ਗਈ ਹੈ, ਉਹ ਆ ਗਈ ਹੈ, ਤੇ ਬਾਬਾ ਜੀ ਕਹਿੰਦੇ ਨੇ ਉਹ ਤੇ ਆ ਗਈ ਹੈ, ਡੱਟੂ ਕਿੱਥੇ ਗਿਆ? ਮੈਂ ਬਾਬਾ ਜੀ ਯਾਰ ਕਦੀ ਛੱਡ ਵੀ ਦਿਆ ਕਰੋ ਡੱਟੂ ਨਹੀਂ, ਯਾਰ ਕੋਈ ਹੋਰ ਗੱਲ ਕਰ ਲਓ। ਬਾਬਾ ਜੀ ਕਹਿੰਦੇ ਯਾਰ ਚਲੋ ਪੋਲੀ ਦੀ ਗੱਲ ਕਰ ਲਓ। ਫਿਰ ਮੈਂ ਕਿਹਾ ਬਾਬਾ ਜੀ ਕਿਸੇ ਹੋਰ ਸ਼ੈ ਦੀ ਗੱਲ ਕਰ ਲਓ, ਹੋਰ ਕੋਈ ਆਈਟਮ, ਬਹੁਤ ਸਾਰੀਆਂ ਆਈਟਮਾਂ ਹੈ ਇੱਥੇ। ਬਾਬਾ ਜੀ ਕਹਿੰਦੇ ਚਲੋ ਯਾਰ ਉਹਦਾ ਗੱਲ ਸੁਣਾਓ, ਉਹ ਗਰੀਦਾ ਚੁੰਮੀ ਨਹੀਂ ਨਜ਼ਰ ਆ ਰਹੀ ਮੈਨੂੰ। ਮੈਂ ਕਿਹਾ ਬਾਬਾ ਜੀ ਗਰੀਦਾ ਚੁੰਮੀ ਜਿਹੜੀ ਹੈ ਨਾ ਉਹ ਵੀ ਗਈ ਹੋਈ ਹੈ ਹਸਪਤਾਲ। ਬਾਬਾ ਜੀ ਕਹਿੰਦੇ ਹਸਪਤਾਲ ਕੀ ਕਰ? ਮੈਂ ਕਿਹਾ ਬਾਬਾ ਜੀ ਉਹ ਤੁਹਾਨੂੰ ਜਿਹੜਾ ਦੱਸਿਆ ਤੇ ਆ ਉਹ ਬਾਜਵਾ ਖੰਜ਼ੀਰ ਜਿਹੜਾ ਹਸਪਤਾਲ 'ਚ ਅਦਮੂਆ ਹੋਇਆ ਪਿਆ, ਉਹਦਾ ਪਤਾ ਲੈਣ ਗਈ ਹੈ ਤੇ ਉਹਨੂੰ ਮੈਸੇਜ ਦੇਣ ਗਈ ਹੈ ਇੱਕ। ਬਾਬਾ ਜੀ ਕਹਿੰਦੇ ਬਾਜਵੇ ਨੂੰ ਕਿਹਦਾ ਮੈਸੇਜ ਦੇਣ ਗਈ ਹੈ ਗਰੀਦਾ? ਮੈਂ ਕਿਹਾ ਬਾਬਾ ਜੀ ਅਲਤਾਫ ਭਾਈ ਦਾ। ਬਾਬਾ ਜੀ ਕਹਿੰਦੇ ਯਾਰ ਅਲਤਾਫ ਭਾਈ ਨੇ ਬਾਜਵੇ ਵਾਸਤੇ ਮੈਸੇਜ ਪਹੁੰਚਾਇਆ? ਮੈਂ ਕਿਹਾ ਹਾਂਜੀ, ਬਾਜਵਾ ਤੁਹਾਨੂੰ ਪਤਾ ਡਿੱਗਿਆ ਤੇ ਅਲਤਾਫ ਭਾਈ ਅਹਿਸਾਸ ਕਰਦੇ ਨੇ ਕਿ ਚਲੋ ਯਾਰ ਜੋ ਵੀ ਬਾਜਵਾ ਹੈ ਠੀਕ ਆ, ਲੇਕਿਨ ਚਲੋ ਇੱਕ ਬੰਦਾ ਬਿਮਾਰ ਆ ਜਿਹੜਾ ਡਿੱਗਿਆ ਵਾ, ਸੱਟਾਂ ਲੱਗੀਆਂ, ਚਾਹੇ ਖੰਜ਼ੀਰ ਹੀ ਆ, ਲੇਕਿਨ ਮੈਸੇਜ ਉਹਨੂੰ ਭੇਜਣਾ ਜ਼ਰੂਰੀ ਆ। ਉਹ ਉਹਨਾਂ ਨੇ ਆਪਣਾ ਇੱਕ ਮੈਸੇਜ ਭੇਜਿਆ। ਬਾਬਾ ਜੀ ਕਹਿੰਦੇ ਕਿਹੜਾ? ਮੈਂ ਕਿਹਾ ਬਾਬਾ ਜੀ ਆਹ ਮੈਸੇਜ ਉਹਨੇ ਬਾਜਵੇ ਨੂੰ ਭੇਜਿਆ ਅਲਤਾਫ ਭਾਈ ਨੇ। ਮਰਦੂਦ ਤੁਝੇ ਜਹੰਨਮ ਨਸੀਬ ਹੋ, ਸੂअर का बच्चा, कुत्ता, कमीना। ਬਾਬਾ ਜੀ ਕਹਿੰਦੇ ਬੇੜਾ ਗਰਕ ਤੇ ਠੰਡੀ ਸੜਕ, ਇਹੋ ਜਿਹਾ ਇੱਕ ਮੈਸੇਜ ਮੇਰੇ ਵੱਲੋਂ ਵੀ ਲੈ ਜਾ ਬਾਜਵੇ ਦੀ। ਮੈਂ ਕਿਹਾ ਬਾਬਾ ਜੀ ਕਿਹੜਾ? ਬਾਬਾ ਜੀ ਕਹਿੰਦੇ ਆਹ ਲਾ। ਤੇਰੇ ਜੰਮੇ ਤੇ ਲਾਨਤ, ਤੇਰੇ ਖਾਤੇ ਤੇ ਲਾਨਤ, ਤੇਰੇ ਪੀਤੇ ਤੇ ਲਾਨਤ, ਤੇਰੇ ਵੱਡੇ ਹੋਏ ਤੇ ਲਾਨਤ, ਲੱਗੀ ਸਮਝ, ਤੇਰੀ ਸ਼ਾਦੀ ਤੇ